बैक है प्रोग्राम एंड डॉक्टर साहब साडा अगला सवाल है महाराजा पटियाला का डिनर सैट नीलाम हो रहा है इस बारे थोड़े की व्यूज़ हैं। देखो अज पटियाले वालिਆਂ ਨੂੰ ਅਸੀਂ ਕਾਫੀ ਟਾਈਮ ਦੇ ਰਹੇ ਹਾਂ। ਪਹਿਲਾਂ ਰਾਜਾ ਆਲਾ ਸਿੰਘ ਦੀ ਗੱਲ ਕੀਤੀ जी ਤੇ ਹੁਣ ਉਹਨਾਂ ਦੀ ਅਯਾਸ਼ੀ ਦੀ ਗੱਲ ਹੈ। ਲੰਡਨ ਦੇ ਵਿੱਚ ਜਾਂ ਬਾਕੀ ਥਾਵਾਂ ਤੇ ਵੀ ਅਮਰੀਕਾ 'ਚ ਇਹ ਇੱਕ ਪ੍ਰਾਈਵੇਟ ਨਿਲਾਮੀ ਹਾਊਸ ਨੇ ਜਿਹੜੇ ਕਿ ਪਹਿਲਾਂ ਥੋਕ ਜਿਹੇ 'ਚ ਬਹੁਤ ਸਾਰੀਆਂ ਚੀਜ਼ਾਂ ਇਤਿਹਾਸਕ ਚੀਜ਼ਾਂ ਜਾਂ ਦੂਸਰੀਆਂ ਲੈ ਲੈਂਦੇ ਨੇ जी ਫਿਰ ਕੁਛ ਦੇਰ ਉਹਨਾਂ ਨੂੰ ਰਿਟੇਨ ਕਰਦੇ ਨੇ ਫਿਰ ਸਮਾਂ ਪਾ ਕੇ ਉਹਨੂੰ ਉਹਦੀ ਬੋਲੀ ਕਰਦੇ ਨੇ ਆਕਸ਼ਨ ਕਰਦੇ जी ਤੇ ਜਿਹੜੇ ਇਸ ਕਿਸਮ ਦੇ ਡਾਕੂਮੈਂਟਸ ਨੂੰ ਜਾਂ ਚੀਜ਼ਾਂ ਨੂੰ ਜਾਂ ਕਲਾ ਨੂੰ ਕਲੈਕਟ ਕਰਨ ਵਾਲੇ ਨੇ जी ਉਹ ਵੱਡੇ ਪ੍ਰਾਈਸਿਸ ਤੇ ਉਹਨਾਂ ਨੂੰ ਖਰੀਦ ਲੈਂਦੇ ਨੇ ਤੇ ਅੱਗੋਂ ਫਿਰ ਉਹ ਸਮਾਂ ਪਾ ਕੇ ਉਹਨੂੰ ਵੇਚਦੇ ਨੇ। ਸੋ ਇਟਸ ਅ ਬਿਗ ਬਿਜ਼ਨਸ। जी जी ਇਹ ਸਿਰਫ ਕੋਈ ਕਲਾ ਨਾਲ ਸੰਬੰਧਿਤ ਹੀ ਗੱਲ ਨਹੀਂ ਹੈ। ਸੋ ਉਹਦੇ 'ਚ ਦੋ ਖਬਰਾਂ ਜਿਹੜੀਆਂ ਨੇ ਇਸ ਨਿਲਾਮੀ ਦੇ ਹਵਾਲੇ ਨਾਲ ਆਈਆਂ ਨੇ। ਪਹਿਲਾਂ ਤਾਂ ਹੁਣ ਤੁਸੀਂ ਮਹਾਰਾਜਾ ਪਟਿਆਲੇ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਗੱਲ ਹੀ ਕਰ ਲਈ ਹੈ। जी ਹੁਣ ਇਹ ਬੜਾ ਜਿਹੜਾ ਪਟਿਆਲੇ ਵਾਲਾ ਭੁਪਿੰਦਰ ਸਿੰਘ ਆਪਣੇ ਵੇਲੇ ਦਾ ਬੜਾ ਆਯਾਸ਼ ਔਰ ਇਹਨਾਂ ਦੇ ਕੋਲ ਕਾਫੀ ਟੈਰੀਟਰੀ ਸੀ ਔਰ ਇਹਨਾਂ ਦਾ ਕਾਫੀ ਰੈਵਨਿਊ ਵੀ ਸੀ। ਇਸ ਲਈ ਅਯਾਸ਼ੀ ਲਈ ਇਹਨਾਂ ਕੋਲ ਪੈਸੇ ਦੀ ਕਮੀ ਨਹੀਂ ਸੀ। जी ਇਹਨਾਂ ਨੇ ਆਪਣੇ ਹਵਾਈ ਜਹਾਜ਼ ਰੱਖਿਆ ਹੋਇਆ ਸੀ, 20 ਕਾਰਾਂ ਰੋਲਸ ਰॉयस ਸੀ। जी ਸੋ ਜਿਹੜਾ ਡਿਨਰ ਸੈੱਟ ਨਿਲਾਮ ਹੋ ਰਿਹਾ ਜਿਨ੍ਹਾਂ 'ਚ ਉਹਨਾਂ ਨੂੰ ਆਸ ਹੈ ਕਿ ਵੀ ਇਸ 'ਚ ਅਸੀਂ 9 ਤੋਂ 14 ਕਰੋੜ ਰੁਪਈਆ ਇੰਡੀਅਨ ਕਰੰਸੀ ਦੇ ਇਹ ਨਿਲਾਮੀ 'ਚ ਜਾਏਗਾ। जी ਇਹ ਜਿਹੜਾ 1400 ਬਰਤਨਾਂ ਦਾ ਡਿਨਰ ਸੈੱਟ ਹੈ। 1400 ਬਰਤਨ ਨੇ जी ਤੇ ਹਰ ਇੱਕ ਬਰਤਨ ਦੇ ਉੱਤੇ ਕਾਰਾਗਰੀ ਦਾ ਕੰਮ ਹੈ। ਕੋਈ ਮੋਰ ਦੇ ਖੰਭ ਨੇ, ਕੋਈ ਪੱਤੇ ਨੇ, ਕੋਈ ਫੁੱਲ ਬਣੇ ਹੋਏ ਨੇ। जी जी ਇਹਦਾ ਭਾਰ ਜਿਹੜਾ 500 ਕਿਲੋ ਹੈ। 5 ਕੁਇੰਟਲ ਇਹਨਾਂ ਬਰਤਨਾਂ ਦਾ ਭਾਰ ਹੈ। जी ਤੇ ਇਹ 1922 ਦੇ ਵਿੱਚ ਕਿੰਗ ਐਡਵਰਡ 8th ਨੇ ਜਦੋਂ ਪਟਿਆਲੇ ਉਹ ਆਇਆ ਇੰਡੀਆ ਦਾ ਆਇਆ ਕਿਉਂਕਿ ਕਿੰਗ ਸੀ ਐਡਵਰਡ 8th जी ਤੇ ਉਹਨੂੰ ਜਿਹੜਾ ਡਿਨਰ ਦੇਣ ਦੇ ਲਈ ਇਹ ਸਪੈਸ਼ਲੀ ਤਿਆਰ ਕਰਵਾਇਆ ਗਿਆ। जी ਜਦੋਂ ਪਟਿਆਲੇ ਦੇ ਮਹਾਰਾਜੇ ਨੇ ਉਹਨੂੰ ਡਿਨਰ ਦਿੱਤਾ ਹੈ। ਔਰ ਇਹ ਜਿਹੜਾ ਪਾਰਟ ਹੈ ਇਹ ਆਪਣੇ ਆਪ ਦੇ ਵਿੱਚ ਹੀ ਇਹ ਗੱਲ ਦੱਸਦਾ ਹੈ ਕਿ ਕਿੱਥੇ ਲੋਕ ਗਰੀਬੀ ਨਾਲ ਘੁਲ ਰਹੇ ਸੀ ਤੇ ਇਹ ਜਿਹੜੇ ਰਾਜੇ ਮਹਾਰਾਜੇ ਇਹ ਤਾਂ ਆਪਣੇ ਕੁੱਤੇ ਕੁੱਤੀਆਂ ਦੇ ਵਿਆਹ ਕਰਦੇ ਸੀ। जी ਉਹਨਾਂ ਦੇ ਜਦੋਂ ਤੁਸੀਂ ਉਹ ਕਹਾਣੀਆਂ ਪੜ੍ਹਦੇ ਹੋ ਕਿ ਜੀ ਇਹ ਪਟਿਆਲੇ ਦਾ ਕੁੱਤਾ ਹੈ ਤੇ ਗਵਾਲੀਅਰ ਦੇ ਮਹਾਰਾਜਾ ਨੇ ਕੁੱਤੀ ਪਾਲੀ ਹੈ, जी ਉਹਦੀ ਬਰਾਤ ਚੜੀ ਹੈ ਤੇ ਕੁੱਤੇ ਦੀ ਬਰਾਤ ਤੇ ਬੰਦੇ ਗਏ ਨੇ। ਕਿਸ ਕਿਸਮ ਦੀ ਅਯਾਸ਼ੀ ਦਾ ਮਾਹੌਲ ਹੈ। जी ਸੋ ਇਹ ਲੋਕ ਕਿਸੇ ਹੋਰ ਜਿਹੜੀ ਐਕਸਪਲੋਇਟੇਸ਼ਨ ਕਰਕੇ ਗਰੀਬਾਂ ਨੂੰ ਲੁੱਟਦੇ ਰਹੇ ਨੇ। जी ਦੂਸਰੀ ਗੱਲ ਜਿਹੜੀ ਜਿਹਨੇ ਮੈਨੂੰ ਥੋੜਾ ਜਿਹਾ ਦਿੱਤਾ ਹੈ ਕਿ ਮੈਂ ਕਿਹਾ ਕਿ ਵੀ ਇੱਕ ਪਾਸੇ ਤਾਂ ਇਹ ਇਹਨਾਂ ਦੀ ਅਯਾਸ਼ੀ ਦੀ ਗੱਲ ਹੈ। जी ਉਹਦੇ 'ਚ ਅੱਜ ਹੀ ਇਹ PTI ਦੀ ਖਬਰ ਹੈ ਕਿ ਨਿਲਾਮੀ ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਦਾ ਡਾਕੂਮੈਂਟ ਜਿਹੜਾ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਔਰ ਮੈਟਕਾਫ ਦੇ ਵਿਚਾਲੇ ਹੋਇਆ जी ਉਹ ਵੀ ਉਹਨਾਂ ਨੇ ਨਿਲਾਮੀ ਤੇ ਲਾਇਆ ਹੋਇਆ ਹੈ। ਔਰ ਉਹਦੀ ਕੀਮਤ ਉਹਨਾਂ ਨੇ ਕਿਹਾ ਜੀ ਸਾਨੂੰ ਆਸ ਹੈ ਕਿ 600 ਤੋਂ 800 ਪੌਂਡ जी ਜਿਹੜਾ ਹੈ ਉਹ ਇਹਦੇ ਚੋਂ ਸਾਨੂੰ ਮਿਲੇਗਾ। ਉਹਨਾਂ ਨੇ ਕਿਹਾ ਜੀ ਹੋਰ ਵੀ ਬਹੁਤ ਸਾਰੇ ਹਿਸਟੋਰੀਕਲ ਡਾਕੂਮੈਂਟ ਕਿਤਾਬਾਂ ਸਿੱਖਾਂ ਦੇ ਨਾਲ ਸੰਬੰਧਿਤ ਨਿਲਾਮ ਹੋ ਰਹੀਆਂ। ਸੋ ਮੈਂ ਸਮਝਦਾ ਵੀ ਸਾਡਾ 700-800 ਕਰੋੜ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਹੈ ਕਿੱਥੇ ਲੁੱਟ ਕੇ ਖਾ ਰਹੇ ਨੇ ਪੰਥ ਨੂੰ। जी ਹੁਣ ਇਹ ਜਿਹੜੇ ਸਾਰੇ ਇਤਿਹਾਸਕ ਦਸਤਾਵੇਜ਼ ਨੇ ਜਿਹੜੇ ਭਾਵੇਂ ਪ੍ਰਾਈਵੇਟ ਆਕਸ਼ਨ ਹਾਊਸਿਸ ਕਰ ਰਹੇ ਨੇ ਸਾਡੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਹਿਸਟਰੀ ਨੂੰ ਸੰਭਾਲਣ ਦੇ ਲਈ ਇਹਨਾਂ ਨੂੰ ਬਾਏ ਕਰਦੀਆਂ, ਇਹਨਾਂ ਨੂੰ ਰੱਖਦੀਆਂ, ਜਨਰੇਸ਼ਨਸ ਨੂੰ ਦੱਸਦੀਆਂ ਕਿ ਵੀ ਕਿਵੇਂ 1809 ਦੀ ਜਿਹੜੀ ਅੰਮ੍ਰਿਤਸਰ ਦੀ ਸੰਧੀ ਆ ਨਾ ਉਹਦੀ ਬਰੀਫਿੰਗ 'ਚ ਤਾਂ ਕਿਹਾ ਕਿ ਬ੍ਰਿਟਿਸ਼ ਸਾਮਰਾਜ ਨੇ ਬਹੁਤ ਵੱਡੀ ਉਹ ਸੰਧੀ ਕੀਤੀ। ਉਹਨਾਂ ਲਈ ਬਹੁਤ ਵੱਡੀ ਸੀ ਕਿਉਂਕਿ ਉਹਦੇ ਥੱਲੇ ਜਿਹੜਾ ਮੈਂ ਸਮਝਦਾ ਵੀ ਇਹ ਸਾਡਾ ਜੋ ਕੁਛ 1846 'ਚ ਸਾਡੇ ਨਾਲ ਹੋਇਆ ਇਹਦੀ ਨੀਂਹ 1809 'ਚ ਰੱਖ ਦਿੱਤੀ ਸੀ ਇਸ ਟ੍ਰੀਟੀ ਦੇ ਵਿੱਚ जी ਕਿ ਸਤਲੁਜ ਦਰਿਆ ਨੂੰ ਹੱਦ ਮੰਨ ਲਿਆ ਸੀ ਸਿੱਖ ਰਾਜ ਦੀ ਔਰ ਅੰਗਰੇਜ਼ੀ ਮਲਕੀਅਤ ਦੀ ਕਿਉਂਕਿ ਜਿਹੜੀਆਂ ਮਾਲਵੇ ਦੀਆਂ ਸਿੱਖ ਰਿਆਸਤਾਂ ਸੀ ਸਤਲੁਜ ਪਾਰ ਦੀਆਂ ਪਟਿਆਲਾ, ਨਾਭਾ, ਜੀਂਦ ਇਤਿਆਦਿਕ ਇਹ ਸਾਰੀਆਂ ਇੰਗਲਿਸ਼ ਪ੍ਰੋਟੈਕਟੋਰੇਟ ਬਣ ਗਈਆਂ ਸੀ। ਉਹਨਾਂ ਦੀ ਸ਼ਰਨ ਚਲੀਆਂ ਗਈਆਂ ਸੀ ਤੇ ਅੰਗਰੇਜ਼ੀ ਰਾਜ ਦੀ ਹੱਦ ਜਿਹੜੀ ਆ ਕੇ ਸਤਲੁਜ ਤੇ ਰੁਕ ਗਈ ਸੀ। ਜੇ ਇਹ ਸਿੱਖ ਰਾਜੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਵੀ ਇਨੀਸ਼ੀਅਲ ਜਿਹੜੀ ਥੋੜੀ ਜਿਹੀ ਕਾਹਲੀ ਸੀ ਉਹਦੇ 'ਚ ਇੱਕ ਸਬਰ ਹੁੰਦਾ ਤੇ ਇਹ ਸਿੱਖ ਰਾਜ ਟੁਗੈਦਰ ਹੁੰਦਾ ਤੇ ਖਾਲਸਾ ਰਾਜ ਦੀ ਹੱਦ ਜਮਨਾ ਤੱਕ ਹੁੰਦੀ ਤੇ ਫਿਰ ਇਵੇਂ ਨਹੀਂ ਹੈ ਜਿਵੇਂ ਇੱਕ ਲੜਾਈ ਤੋਂ ਬਾਅਦ ਆ ਕੇ ਲਾਹੌਰ ਬਹਿ ਗਏ ਔਰ ਉਹਨੇ ਕਿਹਾ ਅੰਗਰੇਜ਼ ਨੇ ਜਿਹੜਾ ਉਸ ਵੇਲੇ ਦਾ CS ਉਹਨੇ ਕਿਹਾ ਜੀ ਇਹ ਤਾਂ ਇੱਕ ਭੇਡਾਂ ਦੇ ਇੱਜੜ ਦਾ ਸੌਦਾ ਕਰਦਿਆਂ ਵੀ ਟਾਈਮ ਲੱਗਦਾ ਪਰ ਇਹ ਤਾਂ ਸਾਡੀ ਝੋਲੀ 'ਚ ਆ ਕੇ ਡਿੱਗ ਪਿਆ ਇੰਨਾ ਵੱਡਾ ਐਮਪਾਇਰ। ਸੋ ਮੈਂ ਇਹ ਸਮਝਦਾ ਵੀ ਇਹ ਤਰਾਸਦੀ ਸੀ ਬਹੁਤ ਵੱਡੀ ਤੇ ਉਸ ਟੀਟੀ ਦੀ ਕੀਮਤ ਅੱਜ ਜਿਹੜੀ ਹੈ 600 ਤੋਂ 800 ਪੌਂਡ जी ਉਸ ਆਕਸ਼ਨ ਦੇ ਵਿੱਚ ਜਾ ਰਹੀ ਹੈ। जी ਇਹ ਉਹ ਹਮਾਰਾ ਜੀਵਣਾ
ਤੂੰ ਸਾਹਿਬ ਸੱਚੇ ਵੇਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸੁਲਤਾਨ ਬਾਹੂ ਜਿਹੜੇ ਪੱਛਮੀ ਪੰਜਾਬ 'ਚ ਔਰ ਵੈਸੇ ਤਾਂ ਸਾਰੇ ਪੰਜਾਬ ਦੇ ਹੀ ਬੜੇ ਇੱਕ ਨਾਮਵਰ ਸੂਫੀ ਦਰਵੇਸ਼ ਸ਼ਾਇਰ ਹੋਏ ਨੇ ਜੀ। ਉਹਨਾਂ ਦੀ ਨਜ਼ਮ ਦੇ ਅਖੀਰ ਦੇ ਵਿੱਚ ਹਰ ਥਾਂ ਹੂ ਲੱਗਦਾ ਨਾਲ, ਕਿਉਂਕਿ ਇਹ ਉਹਨਾਂ ਦੀ ਕੂਕ ਵੀ ਹੈ ਤੇ ਉਹਨਾਂ ਦਾ ਸਟਾਈਲ ਵੀ ਹੈ ਰੱਬ ਨੂੰ ਯਾਦ ਕਰਨ ਦਾ। ਸੋ ਉਹਦੇ 'ਚ ਉਹਨਾਂ ਨੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਪੈਂਤਰੀ ਦੇ ਉੱਤੇ ਪੱਟੀ ਲਿਖੀ, ਊੜੇ ਐੜੇ ਦੇ ਉੱਤੇ, ਜਾਂ ਕਬੀਰ ਸਾਹਿਬ ਦੇ ਜਿਹੜੇ ਨੇ, ਜਾਂ 12 ਮਹੀਨਿਆਂ ਦੇ ਉੱਤੇ ਜੀ 12 ਮਾਹ ਨੇ। ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਅਰਬੀ ਦੀ ਵਰਨੈਕੂਲਰ ਹੈ, ਜਿਹੜੀ ਉਹਨਾਂ ਦੀ ਉਹਨੂੰ ਐਲਫਾਬੈਟ ਹੈ, ਨਾਟ ਵਰਨੈਕੂਲਰ, ਉਸ ਦੇ ਉੱਤੇ ਅਲਫ ਬੇ ਪੇ ਉਹਨਾਂ ਨੇ ਆਪਣੀ ਇਹ ਨਜ਼ਮ ਰਚੀ ਹੈ। ਸੋ ਅੱਜ ਉਹਨਾਂ ਨੇ ਪੇ ਦੇ ਉੱਤੇ ਜਦੋਂ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਪੇ ਪੜ ਪੜ ਹਾਫਜ਼ ਕਰਨ ਤਕੱਬਰ, ਮੁੱਲਾਂ ਕਰਨ ਵਡਿਆਈ ਹੂ, ਗਲੀਆਂ ਦੇ ਵਿੱਚ ਫਿਰਨ ਨਮਾਣੇ, ਬਗਲ ਕਿਤਾਬਾਂ ਚਾਈ ਹੂ, ਜਿੱਥੇ ਵੇਖਣ ਚੰਗਾ ਚੋਖਾ, ਉੱਥੇ ਪੜਨ ਕਲਮ ਸਵਾਈ, ਉੱਥੇ ਪੜਨ ਕਲਾਮ ਸਵਾਈ ਹੂ, ਦੋਹੀਂ ਜਹਾਨੀ ਮੁੱਠੇ ਬਾਹੂ, ਜਿਨ੍ਹਾਂ ਖਾਧੀ ਵੇਚ ਕਮਾਈ ਹੂ। ਹੁਣ ਇਹ ਜਿਹੜੇ ਫੋਕੇ ਵਿਦਵਾਨ ਨੇ, ਜਿਨ੍ਹਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ ਕੇ। ਹਉਮੈ ਇਕੱਠੇ ਕਰਨ ਦੇ ਸਾਧਨ ਨੇ। ਸੋ ਸੁਲਤਾਨ ਬਾਹੂ ਇਹ ਜਿਹੜੀ ਵਰਲਡਲੀ ਪੜ੍ਹਾਈ ਵਾਲੇ ਲੋਕ ਨੇ ਔਰ ਆਪਣੇ ਹੰਕਾਰ 'ਚ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਪੜ ਪੜ ਹਾਫਜ਼ ਕਰਨ ਤਕੱਬਰ, ਬਹਿਸਾਂ ਕਰਦੇ ਨੇ, ਮੁੱਲਾਂ ਕਰਨ ਵਡਿਆਈ ਹੂ, ਗਲੀਆਂ ਦੇ ਵਿੱਚ ਫਿਰਨ ਨਮਾਣੇ, ਬਗਲ ਕਿਤਾਬਾਂ ਚਾਈ ਹੂ, ਜਿੱਥੇ ਵੇਖਣ ਚੰਗਾ ਚੋਖਾ, ਉੱਥੇ ਪੜਨ ਕਲਾਮ ਸਵਾਈ ਹੂ, ਦੋਹੀਂ ਜਹਾਨੀ ਮੁੱਠੇ ਬਾਹੂ। ਉਹਨਾਂ ਨੇ ਕਿਹਾ ਨਾ ਇੱਥੇ ਉਹਨਾਂ ਦੀ ਪੇਸ਼ ਜਾਣੀ ਹੈ, ਨਾ ਅੱਗੇ ਉਹਨਾਂ ਨੂੰ ਕਿਸੇ ਨੇ ਪੁੱਛਣਾ। ਖਾਦ ਜਿਨ੍ਹਾਂ ਖਾਦੀ ਵੇਚ ਕਮਾਈ ਹੂ। ਫਿਰ ਉਹ ਕਹਿੰਦੇ ਨੇ ਹੇ ਪੇ ਪੜ ਪੜ ਇਲਮ ਮੁਸ਼ਾਹਿਕ ਸਦਾਵਣ, ਕਰਨ ਇਬਾਦਤ ਦੂਰੀ ਹੂ, ਅੰਦਰ ਝੁੱਗੀ ਪਈ ਲੁਟੀਵੇ, ਤਨ ਮਨ ਖਬਰ ਨ ਮੂਰੀ ਹੂ, ਮੌਲਾ ਵਾਲੀ ਸਦਾ ਸੁਖਾਲੀ, ਦਿਲ ਤੋਂ ਲਾ ਤਖੂਰੀ ਹੂ, ਬਾਹੂ ਰੱਬ ਤਿਨਾਂ ਨੂੰ ਹਾਸਲ, ਜਿਨ੍ਹਾਂ ਜੱਗ ਨਾ ਕੀਤੀ ਚੋਰੀ ਹੂ। ਸੋ ਪਹਿਲੇ ਪੜ੍ਹਾਈ ਵਾਲਿਆਂ ਦੀ ਗੱਲ ਹੈ, ਫਿਰ ਜਿਹੜੇ ਇਲਮ ਦੇ ਨਾਲ ਮਸ਼ਾਇਖ ਬਣੇ ਨੇ, ਇਬਾਦਤ ਤੋਂ ਦੂਰ ਨੇ, ਅੰਦਰ ਉਹਨਾਂ ਦੇ ਕੁਛ ਨਹੀਂ ਹੈ, ਅੰਦਰ ਝੁੱਗੀ ਪਈ ਲੁਟੀਵੇ, ਅੰਦਰ ਆਪ ਉਹਨਾਂ ਦਾ ਲੁੱਟਿਆ ਹੋਇਆ ਹੈ, ਬਾਹਰ ਉਹ ਬੜੇ ਸ਼ੇਖ ਬਣੇ ਹੋਏ ਨੇ। ਔਰ ਮੌਲਾ ਵਾਲੀ ਜਿਹੜੀ ਰੱਬ ਨੂੰ ਯਾਦ ਕਰਨ ਵਾਲੀ ਗੱਲ, ਸੁਖਾਲੀ ਗੱਲ ਹੈ, ਉਹਨਾਂ ਵੱਲ ਧਿਆਨ ਨਹੀਂ ਹੈ। ਤੇ ਬਾਹੂ ਰੱਬ ਤਿਨਾਂ ਨੂੰ ਹਾਸਲ, ਜਿਨ੍ਹਾਂ ਜੱਗ ਨਾ ਕੀ, ਜਿਹੜੇ ਜੱਗ ਚੋਂ ਇਮਾਨਦਾਰੀ ਨਾਲ ਰਹੇ। ਤੇ ਅਖੀਰ ਚੋਂ ਪੇ ਦੇ ਉੱਤੇ ਜਿਹੜਾ ਸ਼ੇਰ ਹੈ ਉਹਦੇ ਚ ਕਹਿੰਦੇ ਨੇ ਪੇ ਪੜ ਪੜ ਇਲਮ ਹਜ਼ਾਰ ਕਿਤਾਬਾਂ, ਆਲਮ ਹੋਏ ਸਾਰੇ ਹੂ, ਇੱਕ ਹਰਫ ਇਸ਼ਕ ਦਾ ਨਾ ਪੜ ਜਾਣਨ, ਭੁੱਲੇ ਫਿਰਨ ਵਿਚਾਰੇ ਹੂ, ਇੱਕ ਨਿਗਾਹ ਜੋ ਆਸ਼ਕ ਵੇਖੇ, ਲੱਖ ਹਜ਼ਾਰਾਂ ਤਾਰੇ ਹੂ, ਲੱਖ ਨਿਗਾਹ ਜੋ ਆਲਮ ਵੇਖੇ, ਕਿਸੇ ਨ ਕੰਧੀ ਚਾੜੀ ਹੂ, ਇਸ਼ਕ ਅਕਲ ਵਿੱਚ ਮੰਜ਼ਲ ਸਾਰੀ, ਸੈਆਂ ਕੋਹਾਂ ਦੇ ਪਾੜੇ ਹੂ, ਇਸ਼ਕ ਨਾ ਜਿਨ੍ਹਾਂ ਖਰੀਦਿਆ ਬਾਹੂ, ਉਹ ਦੋਹੀਂ ਜਹਾਨੀ ਮਾਰੇ ਹੂ। ਸੋ ਇਹ ਸੂਫੀਆਂ ਦਾ ਜਿਹੜਾ ਮੁੱਖ ਸੈਂਟਰਲ ਵਿਸ਼ਾ ਉਹ ਇਸ਼ਕ ਹੈ, ਰੱਬ ਦੇ ਨਾਲ ਪਿਆਰ ਹੈ। ਤੇ ਜਦੋਂ ਪਿਆਰ ਹੈ ਤੇ ਫਿਰ ਜਿਹੜੇ ਬਾਹਰਲੇ ਬਹੁਤੇ ਡਿਸਪਲਿਨ ਨੇ, ਕਿ ਬਾਹਰਲਾ ਜਿਹੜਾ ਬਹੁਤਾ ਅਡੰਬਰ ਹੈ, ਜਿਹੜਾ ਅੱਜ ਅਸੀਂ ਵੀ ਆਪਣੇ ਧਰਮ ਦੇ ਵਿੱਚ ਜਿਹੜੀ ਧਰਮ ਦੀ ਰੂਹ ਹੈ ਉਸ ਨੂੰ ਅਸੀਂ ਗਵਾ ਰਹੇ ਹਾਂ। ਸੱਚੀ ਪ੍ਰੀਤ ਤੋਂ ਅਸੀਂ ਪਾਸੇ ਹਾਂ, ਰੱਬ ਦੇ ਨਾਲ ਸੱਚੀ ਮੁਹੱਬਤ, ਇਸ ਨੂੰ ਪਾਸੇ ਰੱਖ ਕੇ ਜਿਹੜੀ ਬਾਹਰਲੀ ਡਿਬੇਟ ਹੈ, ਜਿਹੜੀ ਪੋਪ ਲੀਲਾ ਵਾਲੀਆਂ ਗੱਲਾਂ ਨੇ ਕਿ ਇੱਥੇ ਕੀ ਕਰਨਾ ਹੈ, ਉੱਥੇ ਕੀ ਕਰਨਾ ਹੈ, ਜਿਹਨੂੰ ਕਰਮਕਾਂਡ ਵੀ ਕਹਿੰਦੇ ਨੇ, ਉਹਦੇ ਵੱਲ ਸਾਡਾ ਧਿਆਨ ਹੈ। ਸੋ ਕਿਉਂਕਿ ਇਹ ਸਾਰੇ ਸੂਫੀ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਸੋ ਇਹਨਾਂ ਨੇ ਇਸਲਾਮ ਦੀ ਰੂਹ ਜਿਹੜੀ ਹੈ, ਜਿਹੜੀ ਕਿ ਇਸ਼ਕ ਦੇ ਉੱਤੇ ਖੜੀ ਹੈ,
ਅੱਲਾ ਨਾਲ ਮੁਹੱਬਤ ਤੇ ਖੜੀ ਹੈ, ਰੱਬ ਨਾਲ ਪਿਆਰ ਤੇ ਖੜੀ ਹੈ, ਜੀ ਉਸ ਰੂਹ ਨੂੰ ਇਹਨਾਂ ਨੇ ਗ੍ਰੈਸਪ ਕੀਤਾ ਹੈ। ਤੇ ਜਿਹੜੇ ਦੂਜੇ ਨੇ ਮੁੱਲਾ, ਸ਼ੇਖ ਔਰ ਦੂਸਰੇ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ, ਉਹ ਉਹਦੇ ਬਾਹਰਲੀਆਂ ਜਿਹੜੀਆਂ ਡਿਬੇਟ ਜਾਂ ਸ਼ਰ੍ਹਾ ਹੈ ਉਹਦੇ 'ਚ ਹੀ ਗਵਾਚੇ ਰਹੇ। ਜੀ ਸੋ ਸੁਲਤਾਨ ਬਾਹੂ ਨੇ ਅੱਜ ਵੀ ਪੇ ਦੇ ਹਵਾਲੇ ਨਾਲ ਇਹੀ ਗੱਲ ਸਮਝਾਈ ਹੈ ਜੀ ਕਿ ਵੀ ਅਲਟੀਮੇਟਲੀ ਜਿਨ੍ਹਾਂ ਦੇ ਕੋਲ ਇਸ਼ਕ ਹੈ ਉਹਨਾਂ ਕੋਲ ਦੋ ਜਹਾਨਾਂ ਦੀ ਮਾਲਕੀ ਹੈ, ਤੇ ਜਿਹੜੇ ਇਸ਼ਕ ਤੋਂ ਬਿਨਾਂ ਐਵੇਂ ਸੰਸਾਰ 'ਚ ਟੱਕਰਾਂ ਮਾਰਦੇ ਫਿਰਦੇ ਨੇ ਉਹਨਾਂ ਨੇ ਇਹ ਜੀਵਨ ਜਿਹੜਾ ਹੈ ਉਹ ਨਿਫਲ ਗਵਾਇਆ ਹੈ, ਉਸ ਨੂੰ ਉਸ ਦਾ ਕੋਈ ਫਲ ਹਾਸਲ ਨਹੀਂ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।